व्यूअर्स वेलकम बैक टू प्रोग्राम। व्यूअर्स ਜਿਹੜੇ ਇਸ਼ੂ ਦੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਰਿਪਬਲਿਕ ਮੀਡੀਆ ਨੈਟਵਰਕ ਦੇ ਮੁਖੀ ਅਰਨਾਬ ਗੋਸਵਾਮੀ ਦੀ WhatsApp ਤੇ ਗੱਲਬਾਤ ਜਿਹੜੀ ਆ ਲੀਕ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕਰਨਾ ਜਾਂ ਬਾਲਾਕੋਟ ਤੇ ਕੀਤਾ ਗਿਆ ਹਮਲਾ ਇਸ ਸਭ ਦੀ ਜਿਹੜੀ ਜਾਣਕਾਰੀ ਸੀ ਉਸ ਨੂੰ ਪਹਿਲਾਂ ਹੀ ਸੀ। ਸੋ ਇਸ ਇਸ਼ੂ ਤੇ ਵਿਰੋਧੀ ਧਿਰਾਂ ਨੇ ਵੀ ਜਿਹੜਾ ਹੈ ਸਵਾਲ ਚੱਕਿਆ ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੋਦੀ ਸਰਕਾਰ ਨੂੰ ਪਾਕਿਸਤਾਨ ਦੇ ਜਿਹੜੇ ਖਿਲਾਫ ਸਾਜ਼ਿਸ਼ਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਇਹਨਾਂ ਦਾ ਟੁੱਚਾ ਹੈ RSS ਦਾ ਅਰਨਾਬ ਗੋਸਵਾਮੀ, ਅਸਾਮ ਨਾਲ ਇਹਦਾ ਸੰਬੰਧ ਹੈ ਔਰ ਇਹ ਜੇ ਕਹਿਣਾ ਹੋਏ ਕਿ ਵੀ ਪੂਰਾ ਨੌਟੰਕੀ ਮਾਸਟਰ ਹੈ ਰਿਪਬਲਿਕ TV ਤੇ ਜਿਵੇਂ ਉਛਲ ਕੇ ਬਾਂਦਰਾਂ ਦੀ ਤਰ੍ਹਾਂ ਇਹ ਜਿਹੜਾ ਹੈ ਉਹ ਮੂੰਹ ਚੋਂ ਝੱਗ ਸੁੱਟਦਾ ਹੈ। ਉਹ ਇੱਕ ਮੈਨੂੰ ਨਹੀਂ ਲੱਗਦਾ ਵੀ ਕਈ ਵਾਰੀ ਅਸੀਂ ਕਿਉਂ ਇੰਨੀ ਇੰਪੋਰਟੈਂਸ ਦਿੰਦੇ ਹਾਂ। ਸਾਡੇ ਵੀ ਬਹੁਤ ਸਾਰੇ ਵਿਊਅਰਸ ਨੇ ਕਿਉਂਕਿ ਇਹ ਜਿਹੜਾ ਉਹਨਾਂ ਦੇ WhatsApp ਚੈਟ ਮੈਸੇਜ ਇਸ ਦਾ ਅਰਨਾਬ ਗੋਸਵਾਮੀ ਦਾ ਇਸ ਦੇ ਨਾਲ ਪ੍ਰਥੋਦਾਸ ਗੁਪਤਾ, ਇਹ ਜਿਹੜਾ ਮੇਨ ਫਾਰਮਰ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ ਜਿਹਨੂੰ ਬਾਰਕ ਕਹਿੰਦੇ ਨੇ ਉਸ ਦਾ ਮੁਖੀ ਰਿਹਾ। ਉਸ ਦੇ ਨਾਲ ਜੋ ਇਹਦੀ ਚੈਟ ਮੈਸੇਜ WhatsApp ਦਾ ਕਿਵੇਂ ਲੀਕ ਹੋਇਆ, ਕਿਉਂਕਿ ਮਹਾਰਾਸ਼ਟਰ 'ਚ ਦੇ ਅਰਨਾਬ ਗੋਸਵਾਮੀ ਦੇ ਖਿਲਾਫ ਕੇਸ ਹੈ ਕਿ ਕਿਵੇਂ ਜਿਹੜਾ ਉਹ ਜਾਲੀ ਆਪਣੀ ਇਹਨੇ TRP ਵਧਾਉਣ ਦੇ ਲਈ ਕਿਸ ਕਿਸਮ ਦਾ ਸਕੈਂਡਲ ਕਰਦਾ, ਕਿਉਂਕਿ ਇਹਨੇ ਸ਼ਿਵ ਸੈਨਾ ਨੂੰ ਜਿਹੜਾ ਉਹ ਕਾਫੀ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਵੀ ਪੂਰੇ ਮਰਾਠੇ ਨੇ ਫਿਰ ਆਪਣੀ ਆਈ ਤੇ ਆ ਗਏ। ਉਹਨਾਂ ਨੇ ਕਿੱਥੋਂ ਕੱਢਿਆ ਹੈ ਕਿਉਂਕਿ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਗਈ ਹੈ ਉਹਦੇ 'ਚ ਇਹ ਜਿਹੜਾ ਇਹਨਾਂ ਦਾ ਆਪਸੀ ਚੈਟ ਹੈ ਇਸ ਪ੍ਰਨਾਬ ਦਾ ਔਰ ਇਹਦਾ ਉਸ ਦੇ ਉਹਨਾਂ ਨੇ ਕੁਛ ਕਲਿੱਪ ਦਿੱਤੇ ਨੇ, ਅਜੇ ਪੂਰੀ ਚਾਰਜ ਸ਼ੀਟ ਤਾਂ ਸਾਹਮਣੇ ਨਹੀਂ ਹੈ ਔਰ ਉਹ ਕਈ ਸੌ ਸਫ਼ੇ ਦੀ ਹੋਏਗੀ। ਔਰ ਉਹਦੇ 'ਚ ਦੋ ਗੱਲਾਂ ਦੇਖੋ, ਇੱਕ ਗੱਲ ਜੇ ਇਹਦੇ 'ਚ ਕੋਈ ਨਵੀਂ ਗੱਲ ਨਹੀਂ ਹੈ ਔਰ ਅਸੀਂ ਲੋੜ ਤੋਂ ਜ਼ਿਆਦਾ ਇਹਨੂੰ ਅਹਿਮੀਅਤ ਵੀ ਨਹੀਂ ਸੀ ਦੇਣਾ ਚਾਹੁੰਦੇ ਅਰਨਾਬ ਦਾ ਇਹਨੂੰ ਗੋਸਵਾਮੀ ਨੂੰ, ਪਰ ਕਿਉਂਕਿ ਜਦੋਂ ਖਬਰ ਅੱਜ ਮੈਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੇ ਇਸ ਦੇ ਉੱਤੇ ਗੱਲ ਕੀਤੀ ਜਿਹੜੀ ਉਹਨਾਂ ਦੀ ਬਣਦੀ ਵੀ ਸੀ। ਰੀਜ਼ਨ ਇਹ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਪੁਲਵਾਮਾ ਅਟੈਕ ਹੋਏ ਜਿਹਦੇ 'ਚ 38-40 ਗਰੀਬ ਸਿੱਖ ਦਲਿਤ ਔਰ ਬੈਕਵਰਡ ਕਲਾਸਿਸ ਦੇ ਵਿਚਾਰੇ ਜਿਹੜੇ ਨੇ ਨੌਜਵਾਨ ਮਰਵਾਏ ਔਰ ਉਸ ਤੋਂ ਬਾਅਦ ਬਾਲਾਕੋਟ ਜਿਹਦੇ 'ਚ ਇੱਕ ਕਾਂ ਮਰਿਆ ਤੇ 4-5 ਦਰਖਤ ਜਿਹੜੇ ਨੇ ਉਹ ਮਾਰੇ ਗਏ। ਉਹਨਾਂ ਨੂੰ ਬਣਾ ਕੇ ਜਿਵੇਂ ਇਹਨਾਂ ਨੇ ਸਾਰੇ ਦੇਸ਼ ਸੌਦਾ ਵੇਚਿਆ 2019 ਤੋਂ। ਨਾ ਸਾਨੂੰ ਕਦੇ ਇਹ ਭੁਲੇਖਾ ਸੀ ਕਿ ਵੀ ਪੁਲਵਾਮਾ ਇਹਨਾਂ ਨੇ ਖੁਦ ਹੀ ਕੀਤਾ ਔਰ ਪਾਕਿਸਤਾਨ ਦੇ ਖਾਤੇ ਲਸ਼ਕਰੇ ਤੋਇਬਾ ਜੈਸ਼ੇ ਮੁਹੰਮਦ ਨਾਂ ਉਹਨਾਂ ਨੇ ਰਟੇ ਹੋਏ ਨੇ, ਉਹ ਲੈ ਦਿੰਦੇ ਨੇ। ਔਰ ਬਾਲਾਕੋਟ ਬਿਲਕੁਲ ਫਲॉप ਆਪਰੇਸ਼ਨ ਸੀ, ਰਾਦਰੇ ਆਪਣਾ ਅਭਿਨੰਦਨ ਜਿਹੜਾ ਪਾਇਲਟ ਵੀ ਗ੍ਰਿਫਤਾਰ ਕਰਵਾ ਬੈਠੇ, ਜਹਾਜ਼ ਵੀ ਥੱਲੇ ਸੁੱਟ ਲਿਆ ਉਹਨਾਂ ਨੇ। ਹੁਣ ਇਹਦੇ ਬਾਵਜੂਦ ਜਿਹੜਾ ਇਹ ਹੋਣਾ ਜਦੋਂ ਕਿ ਕੋਈ ਸਰਕਾਰੀ ਹਲਕਿਆਂ 'ਚੋਂ ਇਹ ਗੱਲ ਆਉਂਦੀ ਹੈ ਕਿ ਵੀ ਇਹ ਤਾਂ ਇਹਨੂੰ ਅਰਨਾਬ ਗੋਸਵਾਮੀ ਨੂੰ ਵੀ ਪਤਾ ਸੀ ਵੀ ਕੀ ਹੋਣ ਜਾ ਰਿਹਾ, ਇਹਦਾ ਮਤਲਬ ਇਹ ਹੈ ਕਿ ਵੀ ਇਹ ਆਲਰੇਡੀ ਜਿਹੜਾ ਸਾਰਾ ਪਲਾਨ ਸੀ। ਔਰ ਜਿਹੜੇ ਚੈਟ ਮੈਸੇਜ ਦੇ ਸਕਰੀਨਸ਼ਾਟ ਨੇ ਜਿਹੜਾ ਹੈ ਪ੍ਰਥੋਦਾਸ ਗੁਪਤਾ ਹੈ, ਅਰਨਾਬ ਗੋਸਵਾਮੀ ਉਹਨੂੰ ਕਹਿ ਰਿਹਾ ਪ੍ਰਥੋਦਾਸ ਗੁਪਤਾ ਨੂੰ, ਬੌਸ ਟਰਸਟ ਮੀ ਦਾ ਇੰਡਸਟਰੀ ਨੋਜ਼ ਹਾਊ ਬੈਡਲੀ ਵੀ ਹੈਵ ਡਿਮੋਲਿਸ਼ ਦੈਮ, ਕਿ ਜੀ ਅਸੀਂ ਦੇਖੋ ਕਿਵੇਂ। ਔਰ ਇਸ ਵੇਲੇ ਉਹਦੀਆਂ ਰੇਟਿੰਗਸ ਉਹਨਾਂ ਨੇ ਉਹੀ TRP ਔਰ ਦੂਜਾ ਸਰਕਾਰੀ ਮਦਦ ਦੇ ਨਾਲ। ਤੇ ਪ੍ਰਥੋਦਾਸ ਗੁਪਤਾ ਕਹਿੰਦਾ ਆਲ ਕਾਈਂਡਸ ਆਫ ਪੋਲੀਟੀਕਲ ਗੇਮਸ ਹੈਵ ਸਟਾਰਟਡ, ਕਿ ਜੀ ਇੱਥੇ ਹੋਰ ਵੀ ਗੇਮਾਂ ਚੱਲ ਰਹੀਆਂ ਪਰ ਹੁਣ ਤੁਸੀਂ ਦੇਖੋ ਕਿਸ ਹੱਦ ਤੱਕ ਇਹ ਸਰਕਾਰ ਦੇ ਮਾਊਥ ਪੀਸ ਹੀ ਨਹੀਂ ਉਸ ਦੇ ਹੀ ਜਣੇ ਹੋਏ ਨੇ। ਗੋਸਵਾਮੀ ਕਹਿੰਦਾ ਆਲ ਮਿਨਿਸਟਰਸ ਵਿਦ ਅਸ, ਕਿ ਸਾਰੀ ਹਕੂਮਤ ਹੀ ਸਾਡੀ ਹੈ, ਯੂ ਡੋਂਟ ਵਰੀ। ਹੁਣ ਕੰਸਰਨ ਕਹਿ ਰਿਹਾ ਕਿ ਵੀ ਕੋਈ ਹੋਰ ਗੇਮ ਹੈ। ਫਿਰ 2 ਅਗਸਤ 2019 ਨੂੰ ਇਹ ਹੁਣ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਜਾਂਦਾ ਹੈ, 370 ਸੂਬੇ ਦਾ ਵਜੂਦ। ਇਹ 2 ਅਗਸਤ ਦਾ ਚੈਟ ਮੈਸੇਜ ਹੈ ਔਰ ਇਹ ਜਿਹੜਾ ਪ੍ਰਥੋਦਾਸ ਗੁਪਤਾ ਕਹਿੰਦਾ ਇਜ਼ ਆਰਟੀਕਲ 370 ਬੀਇੰਗ ਰਿਵੋਕਡ। ਇਹ ਹੁਣ 3 ਦਿਨ ਪਹਿਲਾਂ ਇਹਨੂੰ ਕਿਵੇਂ ਪਤਾ ਲੱਗਦਾ, ਉਹਨੂੰ ਪੁੱਛ ਰਿਹਾ ਤੇ ਅੱਗੋਂ ਅਰਨਾਬ ਗੋਸਵਾਮੀ ਕਹਿ ਰਿਹਾ ਸਰ ਆਈ ਹੈਵ ਸੈਟ ਪਲੈਟੀਨੀਅਮ ਸਟੈਂਡਰਡ ਇਨ ਬ੍ਰੇਕਿੰਗ ਦਿਸ ਸਟੋਰੀਜ਼ ਅਵਰਸ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸਾਰੇ ਰਿਕਾਰਡ ਤੋੜ ਦੇਣੇ ਨੇ, ਪਲੈਟੀਨਮ ਮਾਰਕ ਰੱਖਿਆ, ਇਹ ਸਾਡੀ ਸਟੋਰੀ। ਹੁਣ 2 ਤੇ 5 ਦੇ ਵਿਚਾਲੇ ਤੁਸੀਂ ਦੇਖੋ ਇਹ ਉਹ ਪੀਰੀਅਡ ਹੈ ਕਿ ਫਾਰੂਕ ਅਬਦੁੱਲਾ ਮਹਿਬੂਬਾ ਮੁਫਤੀ ਉਹਨਾਂ ਨੂੰ ਮਿਲ ਕੇ ਜਾ ਰਹੇ ਨੇ ਮੋਦੀ ਨੂੰ ਕਿ ਸਭ ਬਿਲਕੁਲ ਠੀਕ ਹੋ ਜਾਏ, ਕਿਸੇ ਨੂੰ ਭਿਣਕ ਤੱਕ ਨਹੀਂ ਹੈ। ਔਰ ਇਹ ਕਹਿ ਰਿਹਾ ਇਹ ਸਾਡੀ ਸਟੋਰੀ ਹੈ ਔਰ ਇਹ 2 ਅਗਸਤ ਦੀ ਗੱਲ ਹੈ। ਫਿਰ ਜੁਲਾਈ 17 2017 ਦੀ
ਇਹ ਜਿਹੜਾ ਅਰਨਾਬ ਗੋਸਵਾਮੀ ਹੈ ਵੈਨਕਈਆ ਪ੍ਰੋਬੇਬਲ ਵਾਈਸ ਪ੍ਰੈਜ਼ੀਡੈਂਟ, ਕਿ ਉਦੋਂ ਇਹ ਵੈਨਕਈਆ ਨੂੰ ਬਣਾਉਣਾ ਸੀ, ਉਹਨਾਂ ਨੇ ਕਿਹਾ ਜੀ ਇਹੀ ਹੋਏਗਾ ਵਾਈਸ ਪ੍ਰੈਜ਼ੀਡੈਂਟ। ਸੋ ਕਹਿੰਦਾ ਸੋ ਅਗੇਨ ਚੇਂਜ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ, ਸੋ ਹੂ ਇਜ਼ ਨੈਕਸਟ। ਤੇ ਅਰਨਾਬ ਗੋਸਵਾਮੀ ਕਹਿੰਦਾ ਸਮ੍ਰਿਤੀ ਇਰਾਨੀ, ਸੋ ਹੈਪੀ, ਸ਼ੀ ਇਜ਼ ਅ ਫਾਈਟਰ ਐਂਡ ਅ ਗ੍ਰੇਟ ਫਰੈਂਡ। ਇਹਨੂੰ ਇਹ ਪਹਿਲਾਂ ਹੀ ਪਤਾ ਹੈ ਕਿ ਵੀ ਕਿਹਨੂੰ ਕਿਹੜਾ ਮਿਨਿਸਟਰ ਬਣਾਉਣਾ ਹੈ। ਹੁਣ ਜਿਹਦੇ ਤੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਪ੍ਰੋਟੈਸਟ ਕਰਕੇ ਮੋਦੀ ਨੂੰ ਦੋਸ਼ ਦਿੱਤਾ ਹੈ ਸਰਜੀਕਲ ਸਟ੍ਰਾਈਕਸ। ਹੁਣ 14 ਫਰਵਰੀ 2019 ਨੂੰ ਅਸੀਂ ਦੇਖਦੇ ਹਾਂ ਕਿ ਵੀ ਪੁਲਵਾਮਾ ਹੁੰਦਾ ਹੈ, ਬਿਲਕੁਲ, ਔਰ ਇਹ ਹੁਣ 14 ਫਰਵਰੀ ਦੀ ਗੱਲ ਹੋ ਰਹੀ ਹੈ, ਜਿਹੜਾ ਸਾਬਤ ਕਰਦਾ ਹੈ ਕਿ ਪੁਲਵਾਮਾ ਵੀ ਇਹਨਾਂ ਦਾ ਸੀ। ਅਰਨਾਬ ਗੋਸਵਾਮੀ ਕਹਿੰਦਾ ਹੈ ਸਰ 20 ਮਿੰਟਸ ਅਹੈਡ ਔਨ ਦਾ ਬਿਗੇਸਟ ਟੈਰਰਿਸਟ ਅਟੈਕ, ਓਨਲੀ ਚੈਨਲ ਵਿਦ ਅ ਗਰਾਊਂਡ ਪ੍ਰੈਜ਼ੈਂਸ, ਵੀ ਹੈਵ ਵਨ ਲਾਈਕ ਕ੍ਰੇਜ਼ੀ। ਉਹਨੂੰ ਕਹਿ ਰਹੇ ਜੀ ਅਸੀਂ ਹੀ ਗਰਾਊਂਡ ਤੇ ਕਵਰ ਕੀਤਾ। ਉਹਨਾਂ ਨੂੰ ਪਹਿਲਾਂ ਦੱਸਿਆ ਸੀ ਮੋਦੀ ਨੇ ਵੀ ਅਸੀਂ ਇਹ ਕਰਵਾਉਣਾ, ਤੇ ਉਹ ਕਹਿੰਦਾ ਅਸੀਂ ਕੋਈ ਇੱਕ ਚੈਨਲ ਹੈ ਜਿਹੜੇ ਮੌਕੇ ਤੇ ਆ। ਫਿਰ 23 ਫਰਵਰੀ, ਬਿਲਕੁਲ 23 ਫਰਵਰੀ ਨੂੰ ਅਰਨਾਬ ਗੋਸਵਾਮੀ ਕਹਿੰਦਾ ਸਮਥਿੰਗ ਬਿਗ ਵਿਲ ਹੈਪਨ। ਇਹ ਉਹ ਹੈ ਜਿੱਦਾਂ ਨੇ ਬਾਲਾਕੋਟ ਦਾ ਕਰਦੇ ਨੇ, ਉਹ ਕਹਿ ਰਹੇ ਕੁਝ ਵੱਡਾ ਹੋਏਗਾ। ਉਹ ਪੁੱਛਦਾ ਅੱਗੋਂ ਉਹਨੂੰ ਦਾਸ ਗੁਪਤਾ ਪੀਡੀ ਦਾਊਦ ਕਿ ਕੀ ਦਾਊਦ ਇਬਰਾਹਿਮ ਤੇ ਸਟ੍ਰਾਈਕ ਕਰ ਰਹੇ ਨੇ। ਉਹ ਕਹਿ ਰਿਹਾ ਅਰਨਾਬ ਗੋਸਵਾਮੀ ਨੋ ਸਰ, ਪਾਕਿਸਤਾਨ the government is confident of striking in a way that people will be elated, ਕਿ ਇਸ ਕਿਸਮ ਦਾ ਹਮਲਾ ਹੋਏਗਾ ਕਿ ਲੋਕ ਜਿਹੜੇ ਨੇ ਉਹ ਪੂਰੇ ਚਾਅ ਨਾਲ ਭਰ ਜਾਣਗੇ। ਔਰ ਇਸ ਸਾਰੇ ਦੇ ਉੱਤੇ ਹੀ ਜਿਹੜਾ ਬੇਸ਼ੱਕ ਆਪੋਜੀਸ਼ਨ ਸ਼ਸ਼ੀ ਥਰੂਰ ਨੇ ਔਰ ਕਾਂਗਰਸ ਦੇ ਸਪੋਕਸਮੈਨ ਨੇ, ਇਹਨਾਂ ਸਾਰਿਆਂ ਨੇ ਪ੍ਰੋਟੈਸਟ ਕੀਤਾ ਕਿ ਭਾਈ ਇਹਦੀ ਇਨਵੈਸਟੀਗੇਸ਼ਨ ਕਰਾਓ, ਕਿ ਭਾਈ ਇਹ ਜੇ ਇਹਨੂੰ ਇਹ 3 ਦਿਨ 4 ਦਿਨ ਪਹਿਲਾਂ ਹਰ ਚੀਜ਼ ਦਾ ਪਤਾ ਹੈ ਤੇ ਤੁਹਾਡੀ ਇਹ ਤਾਂ ਸਿਕਿਉਰਿਟੀ ਬ੍ਰੀਚ ਹੈ। ਔਰ ਇਹਨਾਂ ਦੀ ਜਿਹੜਾ ਹਿੰਦੂ ਅਖਬਾਰ ਦੀ ਖਬਰ ਹੈ ਇਮਰਾਨ ਖਾਨ ਅਟੈਕਸ ਮੋਦੀ ਗਵਰਨਮੈਂਟ ਓਵਰ ਅਰਨਾਬ ਗੋਸਵਾਮੀ ਚੈਟਸ। ਔਰ ਉਹਨਾਂ ਨੇ ਇਮਰਾਨ ਖਾਨ ਉਹਨਾਂ ਨੇ ਇਹੀ ਕਿਹਾ ਕਿ ਵੀ ਇਹ ਜਿਹੜੀਆਂ ਲੀਕਡ ਕਨਵਰਸੇਸ਼ਨਸ ਨੇ ਬਿਟਵੀਨ ਅ ਟੈਲੀਵਿਜ਼ਨ ਚੈਨਲ ਹੈਡ ਐਂਡ ਚੀਫ ਆਫ ਟੈਲੀਵਿਜ਼ਨ ਰੇਟਿੰਗ ਏਜੰਸੀ ਬਾਰਕ ਸੇਇੰਗ that they proved that the Modi government had planned the Balakot air strikes in February 2019 in order to win general elections and to push our nuclearized region to the brink of conflict it cannot afford. ਉਹਨਾਂ ਨੇ he has been graceful, ਉਹਨਾਂ ਨੇ ਕਿਹਾ ਜੀ ਇੱਥੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਬਾਲਾਕੋਟ ਵਾਲਾ 2019 ਦੀਆਂ ਇਲੈਕਸ਼ਨਾਂ ਜਿੱਤਣ ਦੇ ਲਈ ਕੀਤੀਆਂ। ਔਰ ਹੁਣ ਇਸ ਬਿਆਨ ਤੋਂ ਬਾਅਦ ਤੁਸੀਂ ਦੇਖੋ ਚੋਰ ਔਰ ਹੇਰਾਫੇਰੀ ਮਾਸਟਰ ਔਰ ਬਦਮਾਸ਼ ਕਿਵੇਂ ਸਾਰੇ ਕਰੈਕਟਰ ਇਹਦੇ 'ਚ ਅਰਨਾਬ ਗੋਸਵਾਮੀ 'ਚ ਰਲੇ ਹੋਏ ਨੇ। ਉਹ ਜੋ ਹੀ ਇਮਰਾਨ ਖਾਨ ਦਾ ਆਇਆ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਸ ਤੋਂ ਕੰਸਪੀਰੇਸੀ ਅਗੇਂਸਟ ਰਿਪਬਲਿਕ। ਮਿਸਟਰ ਗੋਸਵਾਮੀ ਸੈਡ comments by Mr. Khan made it clear that Pakistan had a role in what he claimed was a conspiracy against republic। ਇਹ ਤਾਂ ਮੇਰੇ ਟੀਵੀ ਚੈਨਲ ਦੇ ਖਿਲਾਫ ਕੰਸਪੀਰੇਸੀ ਆ ਔਰ ਉਹਦੇ 'ਚ ਕਹਿ ਰਿਹਾ ਕਿ ਇਸ ਕੰਸਪੀਰੇਸੀ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਐਂਡ ਇੰਡੀਅਨ ਮੀਡੀਆ ਜਿਹੜਾ ਅਗੇਂਸਟ ਬੋਲ ਰਿਹਾ ਉਹ ਸਾਰੇ ਇਸ ਕੰਸਪੀਰੇਸੀ ਦਾ ਹਿੱਸਾ ਨੇ। ਔਰ ਇਸ 'ਚੋਂ ਇਹ ਸਾਬਤ ਹੋ ਰਿਹਾ ਕਿ ਵੀ ਇਹ ਸਾਰੇ ਜਿਹੜੇ ਨੇ ਪਾਕਿਸਤਾਨ ਦੇ ਨਾਲ ਰਲੇ ਹੋਏ ਨੇ। ਸੋ ਇਸ ਤੋਂ ਜ਼ਿਆਦਾ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਹਾਲਾਂ ਮੈਂ ਇਹਨੂੰ ਟੱਚ ਬੇਸ ਨਹੀਂ ਸੀ ਕਰਨਾ ਚਾਹੁੰਦਾ ਕਿ ਇਹ ਤਾਂ ਜਿਹੜੀ ਚੀਜ਼ ਪਹਿਲਾਂ ਹੀ ਪਤਾ ਹੋਏ, ਜਦੋਂ ਈਵਨ ਅਸੀਂ ਨੈਗੇਟਿਵਲੀ ਵੀ ਉਹਨਾਂ ਦੀ ਗੱਲ ਕਰਦੇ ਹਾਂ ਸਟਿਲ ਵੀ ਆਰ ਗਿਵਿੰਗ ਦੈਮ ਪ੍ਰੋਮੀਨੈਂਸ ਸਮਵੇਅਰ। ਸੋ ਇਹ ਸਾਰੀ ਜਿਹੜੀ ਹੈ ਉਹ ਬਰਾਤ ਜਿਹੜੀ ਇਹਨਾਂ ਦੀ ਹੈ ਉਹ ਗੁੰਡਿਆਂ ਬਦਮਾਸ਼ਾਂ ਰੌਗਸ ਹਿੰਦੂ ਤਵੀਆਂ ਦੀ ਹੈ। ਉਹ ਸੁਪਰੀਮ ਕੋਰਟ ਦੇ ਜੱਜ ਹੋਣ, ਉਹ ਮੀਡੀਆ 'ਚ ਬੈਠੇ ਲੋਕ ਹੋਣ, ਇਹਨਾਂ ਦੇ ਵਜ਼ੀਰ ਹੋਣ, ਬਾਹਰ ਬੈਠੇ ਇਹਨਾਂ ਦੇ ਐਂਬੈਸਡਰ ਕੌਂਸੂਲੇਟ ਹੋਣ, ਸਾਰੀ ਇਸ ਵੇਲੇ ਹਿੰਦੂਤਵਾ ਦੇ ਭਗਵੇ ਰੰਗ 'ਚ ਔਰ ਗੁੰਡਾਗਰਦੀ ਦੇ ਰੰਗ 'ਚ ਰੰਗੇ ਹੋਏ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਹੱਥਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।